ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਡੋਨਲਡ ਟਰੰਪ ਤੇ ਕਮਲਾ ਹੈਰਿਸ ਦਾ ਜਿਹੜਾ ਕੈਂਪੇਨ ਆ ਉਹ ਇਸ ਟਾਈਮ ਇਸ ਗੱਲੋਂ ਲੜ ਰਿਹਾ ਆ। ਕਹਿੰਦੇ ਵੀ ਮਾਈਕ੍ਰੋਫੋਨ ਮਿਊਟ ਹੋਣੇ ਚਾਹੀਦੇ ਆ ਜਾਂ ਨਹੀਂ, ਜਦ ਇਹਨਾਂ ਦਾ ਪਹਿਲਾ ਆਪਸੀ ਡਿਬੇਟ ਹੋਣਾ ਆ। ਹੈਰਿਸ ਦੀ ਕੈਂਪੇਨ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਉਹ ਚਾਹੁੰਦੇ ਆ ਵੀ ਦੋਨਾਂ ਕੈਂਡੀਡੇਟਸ ਦੇ ਜਿਹੜੇ ਮਾਈਕ੍ਰੋਫੋਨ ਆ ਉਹ ਪੂਰੇ ਬ੍ਰੌਡਕਾਸਟ ਦੇ ਵਿੱਚ ਲਾਈਵ ਰਹਿਣ। ਟਰੰਪ ਕੈਂਪੇਨ ਕਹਿੰਦਾ ਵੀ ਜਿਹੜੇ ABC ਦਾ ਡਿਬੇਟ ਜਿਹੜਾ 10 ਸਤੰਬਰ ਨੂੰ ਹੋਣਾ ਆ ਉਹ ਸੇਮ ਕਹਿੰਦੇ ਰੂਲਸ ਦੇ ਨਾਲ ਹੋਵੇ ਜੋ ਬਾਈਡਨ ਦੇ ਨਾਲ ਪਹਿਲੇ ਡਿਬੇਟ ਦੇ ਵਿੱਚ ਵਾਪਰਿਆ ਸੀ। ਇਹਦੇ ਵਿੱਚ ਇਹ ਮਤਲਬ ਆ ਵੀ ਮਾਈਕ੍ਰੋਫੋਨ ਉਸ ਦੇ ਵਿੱਚ ਮਿਊਟ ਹੋਣੇ ਚਾਹੀਦੇ ਆ। ਹੁਣ ਇਹ ਕਹਿੰਦੇ ਵੀ ਇੱਕ ਡੈਡ ਲੌਕ ਦੋਨਾਂ ਦੇ ਦਰਮਿਆਨ ਬਣਿਆ ਪਿਆ ਆ ਕਿ ਦੋਨਾਂ ਵਿੱਚੋਂ ਇੱਕ ਜਾਣਾ ਜਾਂ ਦੋਨੋਂ ਜਾਣੇ ਡਿਬੇਟ ਤੋਂ ਭੱਜ ਰਹੇ ਆ। ਇਹ ਇੱਕ ਵਿਚਲਾ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਉਹਨਾਂ ਮਿਊਟ ਨਹੀਂ ਕਰਨਾ, ਤੇ ਉਹ ਕਹਿੰਦੇ ਜੀ ਮਿਊਟ ਕਰੋ, ਤੇ ਇਸ ਕਰਕੇ ਡਿਬੇਟ ਜਿਹੜਾ ਉਹ ਨਹੀਂ ਕਰਨਾ। ਪ੍ਰੈਜ਼ੀਡੈਂਟ ਬਾਈਡਨ ਦੇ ਸਟੈਪ ਡਾਊਨ ਕਰਨ ਤੋਂ ਪਹਿਲਾਂ ਡੈਮੋਕ੍ਰੇਟ ਪਾਰਟੀ ਦੇ ਨੋਮੀਨੀ ਦੇ ਵਜੋਂ ਟਰੰਪ ਉਹਨਾਂ ਦੇ ਕੈਂਪੇਨ ਨੇ 2 ਡਿਬੇਟਸ ਦੇ ਲਈ ਜਿਹੜਾ ਉਹ ਆਖਿਆ ਸੀ ਉਹ ਮੰਨੇ ਸੀਗੇ। ਇੱਕ ਆਲਰੇਡੀ CNN ਦੇ ਉੱਤੇ ਜੂਨ ਮਹੀਨੇ 'ਚ ਹੋਇਆ, ਜਿਸ ਦੇ ਵਿੱਚ ਬਾਈਡਨ ਹੁਣਾਂ ਦੀ ਕਾਫੀ ਨਿਰਾਸ਼ਾ ਭਰੀ ਜਿਹੜੀ ਆ ਉਹ ਕਾਰਜਕਾਰੀ ਰਹੀ ਸੀਗੀ। ਤੇ ਹੁਣ ਅਗਲਾ ਜਿਹੜਾ ਅਗਲੇ ਮਹੀਨੇ ਸਤੰਬਰ ਦੇ ਵਿੱਚ ABC ਨਿਊਜ਼ ਦੇ ਉੱਤੇ ਹੋਣ ਜਾ ਰਿਹਾ ਹੈ, ਇਸ ਵਾਰ ਟਰੰਪ ਅਤੇ ਹੈਰਿਸ ਦੇ ਦਰਮਿਆਨ। ਬਾਈਡਨ ਕੈਂਪੇਨ ਨੇ ਨੈਗੋਸ਼ੀਏਟ ਕੀਤੇ ਸੀਗੇ ਰੂਲਸ ਡਿਬੇਟ ਦੇ ਵਿੱਚ, ਤੇ ਦੋਨਾਂ ਨੇ ਉਦੋਂ ਮੰਨਿਆ ਸੀਗਾ ਵੀ ਹਾਂ ਜਦੋਂ ਇੱਕ ਜਣਾ ਬੋਲ ਰਿਹਾ ਦੂਜੇ ਦਾ ਜਿਹੜਾ ਮਾਈਕ੍ਰੋਫੋਨ ਆ ਉਹ ਮਿਊਟ ਕਰ ਦੇਣਾ ਚਾਹੀਦਾ ਹੈਗਾ ਆ। ਤੇ ਹੁਣ ਇੱਥੇ ਜਿਹੜੀ ਆ ਇਹ ਇਸ ਟਾਈਮ ਜਿਹੜੀ ਗੱਲ ਆ ਗਰਾਰੀ ਆ ਉਹ ਫਸੀ ਹੋਈ ਆ। ਉਧਰ ਹਰਜੋਤ ਸਿੰਘ ਜੀ ਜੇ ਪੋਲੀਟੀਕਲ ਕੈਂਪੇਨ ਦੀ ਜਿਹੜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ $500 ਬਿਲੀਅਨ ਜਿਹੜੀ ਹੈਰਿਸ ਕੈਂਪੇਨ ਆ ਉਹਨੇ ਜਦੋਂ ਤੋਂ ਉਹਨਾਂ ਦਾ ਨਾਮ ਆਇਆ ਉਦੋਂ ਤੋਂ ਫੰਡ ਰੇਜ਼ ਕੀਤਾ ਆ। 3 ਜਿਹੜੀਆਂ ਕੀ ਸਟੇਟਸ ਆ, ਬੈਟਲ ਗਰਾਊਂਡ ਸਟੇਟਸ ਆ, ਉਹਦੇ ਵਿੱਚ ਜਿਹ ਵਿਸਕੌਨਸਨ, ਮਿਸ਼ੀਗਨ ਹੈਗੀ ਆ, ਉਹਨੇ ਵਿੱਚ ਕਮਲਾ ਹੈਰਿਸ ਕਹਿੰਦੇ ਛੋਟੀ ਲੀਡ ਜਿਹੜੀ ਆ ਉਹ ਇਸ ਟਾਈਮ ਦੇ ਵਿੱਚ ਜਿਹੜੀ ਉਹ ਆ ਚੁੱਕੀ ਆ। ਸੋ ਇਹ ਹੁਣ ਕਾਫੀ ਇੱਕ ਨਵੀਂ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਆ ਰਹੀਆਂ। ਕਹਿੰਦੇ ਵੀ ਹੈਰਿਸ ਕੈਂਪੇਨ ਰਾਈਟ ਨਾਓ ਮੋਮੈਂਟਮ ਜਿਹੜਾ ਆ ਉਹ ਜਿਹੜਾ ਉਹ ਫੜਦਾ ਜਾ ਰਿਹਾ ਆ। ਦਾ ਹਿੱਲ ਇਸ ਟਾਈਮ ਇਹ ਦੱਸ ਰਿਹਾ ਵੀ ਜਿਹੜੀ ਓਵਰਆਲ ਦੇਖਿਆ ਜਾਵੇ ਤਾਂ ਕਹਿੰਦੇ ਵੀ ਵਾਈਸ ਪ੍ਰੈਜ਼ੀਡੈਂਟ ਜਿਹੜੀ ਕਮਲਾ ਹੈਰਿਸ ਆ ਉਹ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਇਸ ਟਾਈਮ ਨੇਸ਼ਨ ਵਾਈਡ 7 ਪੁਆਇੰਟ ਲੀਡ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਇਹ ਜਿਹੜਾ ਸਰਵੇ ਆ ਫੇਅਰਲੇ ਡਿਕਨਸਨ ਯੂਨੀਵਰਸਿਟੀ ਪਿਛਲੇ ਜਿਹੜੇ ਸ਼ੁੱਕਰਵਾਰ ਆ ਉਹ ਰਿਲੀਜ਼ ਹੋਇਆ ਸੀ। 50% ਕਮਲਾ ਹੈਰਿਸ ਤੇ 43% ਜਿਹੜੇ ਡੋਨਲਡ ਟਰੰਪ ਆ ਉਸ ਦੇ ਹੱਕ ਦੇ ਵਿੱਚ ਜਿਹੜੇ ਉਹ ਜਾ ਰਹੇ ਆ। ਵੀਕਐਂਡ ਦੇ ਉੱਤੇ ਰਾਬਰਟ ਕੈਨੇਡੀ ਜਿਹੜਾ ਜੂਨੀਅਰ ਆ ਉਸਨੇ ਆਪਣੇ ਪੱਤੇ ਫੋਲਡ ਕਰਕੇ ਟਰੰਪ ਹੁਣਾਂ ਦੀ ਜਿੱਤ ਤੋਂ ਬਾਅਦ ਚ ਉਹਨਾਂ ਦੇ ਕੈਬਨਿਟ ਦੇ ਵਿੱਚ ਜਾਂ ਐਡਮਿਨਿਸਟ੍ਰੇਸ਼ਨ 'ਚ ਥਾਂ ਮਿਲਣ ਕਰਕੇ ਆਪਣੇ ਜਿਹੜਾ ਐਂਡੋਰਸਮੈਂਟ ਆ ਉਹਨਾਂ ਨੂੰ ਦੇ ਦਿੱਤੀ ਹੈਗੀ ਆ। ਤੇ ਉਹ ਉਹਨਾਂ ਨੇ ਇਹ ਵੀ ਕਿਹਾ ਆ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਲੋਕਾਂ ਨੂੰ ਵੀ ਇਸ ਕੈਂਪੇਨ ਦੇ ਵਿੱਚ ਜੁਆਇਨ ਜਿਹੜੀ ਉਹ ਕਰਾਉਣ ਜਾ ਰਹੇ ਆ। ਸੋ ਵੱਡਾ ਜਿਹੜਾ ਇਸ ਟਾਈਮ ਚਰਚਾ ਹਰਜੋਤ ਸਿੰਘ ਜੀ ਉਹੀ 6-7 ਬੈਟਲ ਗਰਾਊਂਡ ਸਟੇਟਸ ਦੇ ਵਿੱਚ ਹੀ ਬਣੀ ਪਈ ਆ ਵੀ ਉੱਥੇ ਕੌਣ ਬਾਜੀ ਜਿਹੜੀ ਉਹ ਮਾਰੇਗਾ। ਕਹਿੰਦੇ ਵੀ ਇਸ ਵਾਰ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਸਵਿੰਗ ਸਟੇਟਸ ਜਿਨ੍ਹਾਂ ਨੂੰ ਆਖਿਆ ਜਾਂਦਾ ਆ ਵੀ ਉਹਦੇ ਵਿੱਚ ਹੋ ਸਕਦਾ ਵੀ 10-20 ਹਜ਼ਾਰ ਦੇ ਵੋਟ ਦੇ ਫਰਕ ਦੇ ਨਾਲ ਹੀ ਕੋਈ ਜਿਹੜਾ ਉਹ ਬਾਜੀ ਮਾਰ ਕੇ ਲੈ ਜਾਵੇ, ਜਿੱਦਾਂ ਆਪਾਂ ਲਾਸਟ ਟਾਈਮ ਜਾਰਜੀਆ ਦੇ ਵਿੱਚ ਦੇਖਿਆ ਸੀ।